ਕਿ ਉਦੋਂ ਬੁੜੀਆਂ ਜਿਹੜੀਆਂ ਬੰਦਿਆਂ ਕੋਲੋਂ ਬਹੁਤੀਆਂ ਡਰਦੀਆਂ ਸੀ, ਅੱਜ ਕੱਲ੍ਹ ਬੰਦਿਆਂ ਤੇ ਰੋਹ ਪਾਉਂਦੀਆਂ। ਇਹਦਾ ਕੀ ਕਾਰਨ? ਉਹ ਕਈ ਫਲਾਣੇ ਦਾ ਇਹਦਾ ਪੁੱਤ, ਫਲਾਣੇ ਦਾ ਪਿਓ, ਉਹਦਾ ਪਿਓ, ਉਹਦਾ ਦਾਦਾ, ਉਹਦਾ ਇਸ ਤਰ੍ਹਾਂ ਉਹ ਤਾਰੀਫ ਦੇ ਕਰਦੇ ਹੁੰਦੇ ਸਨ ਸ਼ਾਦੀ ਦੇ ਟਾਈਮ 'ਤੇ। ਹੋਈ ਵੰਡ ਪੰਜਾਬ ਦੀ, ਵੱਖ ਹੋ ਗਏ ਇੱਕ ਦੂਜੇ ਤੋਂ ਭੈਣ ਭਰਾ ਮੀਆਂ, ਮਿਲ ਸਕੇ ਨਾ ਮੁੜ ਕੇ ਉਮਰ ਸਾਰੀ, ਵਿੱਚੋਂ ਵਿੱਚ ਵਿਛੋੜੇ ਗਏ ਖਾ ਮੀਆਂ। ਨਹੀਂ ਭੁੱਲੇ ਮਜ਼ਾਰ ਉਹ ਧਰਮਸ਼ਾਲੇ, ਜਿੱਥੇ ਖਾਂਦੇ ਸਾਂ ਬੈਠ ਕੜਾਹ ਮੀਆਂ। ਕਿ ਰੋਂਦੇ ਕਰ ਕਰ ਯਾਦ ਨੇ ਅੱਜ ਉਹ ਵਿਛੜੇ ਯਾਰਾਂ ਨੂੰ, ਤੇ ਅੱਜ ਤੱਕ ਨਹੀਂ ਉਹ ਭੁੱਲੇ ਪਿਛਲੇ ਪਿੰਡ ਸਰਦਾਰਾਂ ਨੂੰ। ਜੀ ਅਸਲਾਮ ਅਲੈਕਮ। ਚੈਨਲ ਸਾਡਾ ਦੇਸ਼ ਪੰਜਾਬ, ਚੈਨਲ ਸਾਡਾ ਦੇਸ਼ ਪੰਜਾਬ ਆਪਣੀ ਰੀਤ ਰਵਾਇਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਪਹੁੰਚਿਆ ਅੱਜ ਪਿੰਡ ਲੱਖੋਕੀ। ਪਿੰਡ ਲੱਖੋਕੀ ਬੇਦੀਆਂ ਰੋਡ ਅਤੇ ਫਿਰੋਜ਼ਪੁਰ ਰੋਡ ਦੇ ਦਰਮਿਆਨ ਵਿੱਚ ਲਾਹੌਰ ਦਾ ਬੜਾ ਖ਼ਾਸ ਪਿੰਡ ਹੈ। ਤੋ ਇੱਥੇ ਅਸੀਂ ਮੁਲਾਕਾਤ ਜਿਨ੍ਹਾਂ ਨਾਲ ਕੀਤੀ ਉਹਨਾਂ ਦਾ ਨਾਂ ਬਾਅਦ ਵਿੱਚ ਲਵਾਂਗੇ। ਤੋਂ ਪਹਿਲਾਂ ਜਿਸ ਵਿਸ਼ੇ 'ਤੇ ਮੁਲਾਕਾਤ ਹੋਈ ਆ, ਲੱਗੀ ਨਜ਼ਰ ਪੰਜਾਬ ਨੂੰ ਵੰਡ ਹੋ ਗਈ, ਕਈ ਅੱਖੀਓਂ ਪਰੇ ਪਰਿਵਾਰ ਹੋ ਗਏ, ਹੋਇਆ ਜ਼ੁਲਮ ਮੁਹਾਜਰਾਂ ਨਾਲ ਵੱਡਾ, ਇੱਕ ਦੂਜੇ ਤੋਂ ਵੱਖਰੇ ਯਾਰ ਹੋ ਗਏ, ਹੱਥਾਂ ਨਾਲ ਬਣਾਏ ਘਰ ਛੱਡੇ ਜਿਹੜੇ ਵੇਖਣੇ ਤੋਂ ਆਵਾਜ਼ਾਰ ਹੋ ਗਏ, ਕਈ ਮੌਤ ਨੇ ਮੂੰਹ ਦੇ ਵਿੱਚ ਪਾ ਲਏ, ਕਈ ਨਾਲ ਵਿਛੋੜੇ ਬਿਮਾਰ ਹੋ ਗਏ। ਤੋ ਮੈਂ ਇੱਕ ਪਿੱਛੇ ਗੀਤ ਲਿਖਿਆ ਸੀ ਅਤੇ ਉਹ ਗੀਤ ਆਪਣਾ ਇੰਡੀਅਨ ਅਖਬਾਰਾਂ 'ਚ, ਕੈਨੇਡੀਅਨ 'ਚ ਉਹ ਬੜਾ ਚੱਲਿਆ। ਤੋ ਮੈਂ ਤਾਂ ਸਿਰਫ ਸਰਦਾਰਾਂ ਦਾ ਦੇਖਿਆ, ਲੇਕਿਨ ਜਦੋਂ ਅਸੀਂ ਆਪਣੇ ਪਾਕਿਸਤਾਨ ਵਿੱਚ ਮਿਲਦੇ ਹਾਂ ਤਾਂ ਉਹੀ ਲੈਵਲ ਸਾਨੂੰ ਲੱਭਦਾ ਹੈ ਕਿ ਰੋਂਦੇ ਕਰ ਕਰ ਯਾਦ ਨੇ ਅੱਜ ਉਹ ਵਿਛੜੇ ਯਾਰਾਂ ਨੂੰ, ਤੇ ਅੱਜ ਤੱਕ ਨਹੀਂ ਉਹ ਭੁੱਲੇ ਪਿਛਲੇ ਪਿੰਡ ਸਰਦਾਰਾਂ ਨੂੰ। ਅੱਜ ਤੱਕ ਨਹੀਂ ਉਹ ਭੁੱਲੇ ਪਿਛਲੇ ਪਿੰਡ ਸਰਦਾਰਾਂ ਨੂੰ। ਕੰਧਾਂ ਰੀਝ ਦੇ ਨਾਲ ਬਣਾਈਆਂ, ਘੁੱਗੀਆਂ ਮੋਰ ਤੇ ਚਿੜੀਆਂ ਪਾਈਆਂ। ਕੰਧਾਂ ਰੀਝ ਦੇ ਨਾਲ ਬਣਾਈਆਂ, ਘੁੱਗੀਆਂ ਮੋਰ ਤੇ ਚਿੜੀਆਂ ਪਾਈਆਂ। ਵਕਤ ਮਰੋੜਾ ਦੇ ਕੇ ਕਰ ਗਿਆ ਕਤਲ ਬਹਾਰਾਂ ਨੂੰ, ਅੱਜ ਤੱਕ ਨਹੀਂ ਉਹ ਭੁੱਲੇ ਪਿਛਲੇ ਪਿੰਡ ਸਰਦਾਰਾਂ ਨੂੰ। ਥਾਂ ਥਾਂ ਉੱਤੇ ਖੂਹ ਸੀ ਲਾਏ ਤੇ ਮਹਿਲਾਂ ਵਰਗੇ ਘਰ ਬਣਾਏ। ਥਾਂ ਥਾਂ ਉੱਤੇ ਖੂਹ ਸੀ ਲਾਏ, ਮਹਿਲਾਂ ਵਰਗੇ ਘਰ ਬਣਾਏ। ਸੱਧਰਾਂ ਟੱਪ ਕੇ ਆ ਜਾਂਦੀਆਂ ਨੇ ਲੱਗੀਆਂ ਤਾਰਾਂ ਨੂੰ, ਅੱਜ ਤੱਕ ਨਹੀਂ ਉਹ ਭੁੱਲੇ ਪਿਛਲੇ ਪਿੰਡ ਸਰਦਾਰਾਂ ਨੂੰ। ਵਿੱਚ ਕਨੇਡਾ ਕੋਠੀਆਂ ਪਾਈਆਂ, ਜਾ ਅਮਰੀਕਾ ਕੀਤੀਆਂ ਵਾਹੀਆਂ। ਵਿੱਚ ਕਨੇਡਾ ਕੋਠੀਆਂ ਪਾਈਆਂ, ਜਾ ਅਮਰੀਕਾ ਕੀਤੀਆਂ ਵਾਹੀਆਂ। ਵੇਂਦੇ ਭਾਵੇਂ ਨਿੱਤ ਰੋਜ਼ਾਨਾ ਨਵੀਆਂ ਕਾਰਾਂ ਨੂੰ, ਅੱਜ ਤੱਕ ਨਹੀਂ ਉਹ ਭੁੱਲੇ ਪਿਛਲੇ ਪਿੰਡ ਸਰਦਾਰਾਂ ਨੂੰ। ਯਾਰ ਮੁਸਾਫਰ ਇਹ ਦਰਦ ਨਹੀਂ ਮੁੱਕਦੇ, ਅੱਖਾਂ ਵਿੱਚੋਂ ਨਹੀਂ ਹੰਝੂ ਸੁੱਕਦੇ। ਦੇਵੇ ਕੌਣ ਦਿਲਾਸਾ ਆ ਕੇ ਦਿਲ ਦੀਆਂ ਸਾਰਾਂ ਨੂੰ, ਅੱਜ ਤੱਕ ਨਹੀਂ ਉਹ ਭੁੱਲੇ ਪਿਛਲੇ ਪਿੰਡ ਸਰਦਾਰਾਂ ਨੂੰ। ਇਸੇ ਵਿਸ਼ੇ ਨਾਲ ਸਾਡੇ ਨਾਲ ਅੱਜ ਬਾਪੂ ਰਫੀਕ ਸਾਹਿਬ ਨੇ, ਅਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਇਹਨਾਂ ਦਾ ਬਚਪਨ ਕਿਸ ਤਰ੍ਹਾਂ ਗੁਜ਼ਰਿਆ, 47 ਦਾ ਸੰਖੇਪ ਇਹਨਾਂ ਕਿਸ ਤਰ੍ਹਾਂ ਆਪਣੇ ਪਿੰਡੇ 'ਤੇ ਹੰਡਾਇਆ। ਹੋਈ ਵੰਡ ਪੰਜਾਬ ਦੀ, ਵੱਖ ਹੋ ਗਏ ਇੱਕ ਦੂਜੇ ਤੋਂ ਭੈਣ ਭਰਾ ਮੀਆਂ, ਮਿਲ ਸਕੇ ਨਾ ਮੁੜ ਕੇ ਉਮਰ ਸਾਰੀ, ਵਿੱਚੋਂ ਵਿੱਚ ਵਿਛੋੜੇ ਗਏ ਖਾ ਮੀਆਂ। ਨਹੀਂ ਭੁੱਲੇ ਮਜ਼ਾਰ ਉਹ ਧਰਮਸ਼ਾਲੇ, ਜਿੱਥੇ ਖਾਂਦੇ ਸਾਂ ਬੈਠ ਕੜਾਹ ਮੀਆਂ। ਅਤੇ ਉਹ ਯਾਦਾਂ ਜਿਹੜੀਆਂ ਨੇ ਬਜ਼ੁਰਗਾਂ ਦੇ ਸੀਨੇ ਦੇ ਵਿੱਚ ਦੱਬੀਆਂ ਹੋਈਆਂ ਨੇ। ਅਤੇ ਅਸੀਂ ਬਜ਼ੁਰਗਾਂ ਨਾਲ ਇੱਕ ਹੋਰ ਵਿਸ਼ੇ 'ਤੇ ਵੀ ਗੱਲ ਕਰਾਂਗੇ। ਤੋ ਹਾਈ ਸਾਹਿਬ, ਤੁਹਾਡੇ ਪਿੰਡ ਸੁਣਿਆ ਸੀ ਕੋਈ 2 ਸਿੱਖ 3 ਸਿੱਖ ਸੀ ਅਤੇ ਕੋਈ ਮੁਸਲਮਾਨ ਹੋ ਗਿਆ ਸੀ, ਉਹਦੇ ਬਾਰੇ ਦੱਸੋ ਜ਼ਰਾ। ਸੁਰ ਸਿੰਘ ਦੇ, ਜੋ ਕੁਝ ਸਾਨੂੰ ਪਤਾ ਹੈ, ਸੁਰ ਸਿੰਘ ਦੇ ਬੁਨਿਆਦੀ ਤੌਰ 'ਤੇ ਵੱਡੇ 3 ਸਨ ਜੀ। 3 ਲੋਕ ਸਨ, ਅਤੇ ਉਹਨਾਂ ਵਿੱਚੋਂ ਇੱਕ ਜਿਹੜਾ ਮੋਹਨ ਸਿੰਘ ਸੀ ਉਹ ਮੁਸਲਮਾਨ ਹੋਇਆ ਸੀ। ਕਿਸੇ ਫਕੀਰ ਸੀ, ਉਹਦੀ ਮਾਰਫਤ ਉਹ ਆਪਣਾ ਮੁਸਲਮਾਨ ਹੋਇਆ ਸੀ, ਅਤੇ ਉਹਨਾਂ ਦਾ ਨਾਂ ਅਬਦਸਤਾਰ ਬਣਿਆ ਸੀ। ਉਹਦੇ ਬਾਅਦ ਉਹਦੀ ਨਸਲ ਮੁਸਲਮਾਨਾਂ ਦੀ ਉੱਥੋਂ ਚੱਲੀ ਹੈ ਸੁਰ ਸਿੰਘ ਦੇ 'ਚ। ਅੱਛਾ। ਅਤੇ ਉਹਨਾਂ ਦਾ ਕੋਈ ਸ਼ਜਰਾ ਵਗੈਰਾ ਵੀ ਛਪਿਆ? ਨਹੀਂ, ਛਪਿਆ ਛਪਾਇਆ ਤਾਂ ਨਹੀਂ ਹੈਗਾ। ਉਹ ਤਾਂ ਜ਼ਬਾਨੀ ਬਜ਼ੁਰਗਾਂ ਤੋਂ ਸੁਣਦਿਆਂ ਸੰਦਿਆਂ ਆਏ ਕਿ ਵੀ ਉਹ ਮੋਹਨ ਸਿੰਘ ਅਤੇ ਅੱਗੋਂ ਨਸਲ ਚੱਲਦੀ ਗਈ। ਅਤੇ ਸੁਰ ਸਿੰਘ ਦੇ ਵਿੱਚ ਸਾਂਸੀਆਂ ਦਾ ਬਾਰੇ ਜਿਹੜੀ ਗੱਲ ਸੁਣੀ, ਉਹਦੇ ਬਾਰੇ ਦੱਸੋ ਜ਼ਰਾ। ਉਹ ਮੈਂ ਸਾਂਸੀ ਉਸ ਵੇਲੇ ਜਦੋਂ ਕੋਈ ਸ਼ਾਦੀ ਵਿਆਹ ਹੁੰਦਾ ਸੀ, ਅਤੇ ਸਾਂਸੀ ਉਹ ਬਾਰੇ 'ਚੋਂ ਜਿਹੜੇ ਬੰਦੇ ਦੀ ਸ਼ਾਦੀ ਹੁੰਦੀ ਹੈ, ਉਹਦੀ ਨਸਲ, ਉਹਦੀ ਖਾਨਦਾਨੀ ਸ਼ਜਰਾ ਨਸਲ ਉਹ ਉਸ ਵੇਲੇ ਬੋਲਦੇ ਹੁੰਦੇ ਸਨ ਕਿ ਇਹ ਫਲਾਣੇ ਦਾ, ਇਹਦਾ ਪੁੱਤ, ਫਲਾਣੇ ਦਾ ਪਿਓ, ਉਹਦਾ ਪਿਓ, ਉਹਦਾ ਦਾਦਾ, ਉਹਦਾ ਇਸ ਤਰ੍ਹਾਂ ਉਹ ਤਾਰੀਫ ਦੇ ਕਰਦੇ ਹੁੰਦੇ ਸਨ ਸ਼ਾਦੀ ਦੇ ਟਾਈਮ 'ਤੇ।
ਤੇ ਉਹ ਜ਼ਾਹਿਰ ਉਹਦੇ 'ਚ ਸਿੱਖ ਵੀ ਸਨ, ਮੁਸਲਮਾਨ ਵੀ ਸਨ, ਸਾਰੇ ਲੋਕਾਂ ਦਾ ਉਹ ਕਰਦੇ ਸੀ। ਤੇ ਉਹ ਮੇਰਾ ਖਿਆਲ ਉਹਨਾਂ ਕੋਲ ਕੋਈ ਕਿਤਾਬੀ ਤੌਰ 'ਤੇ ਕੋਈ ਰਿਕਾਰਡ ਹੁੰਦਾ ਸੀ, ਉਹ ਰਿਕਾਰਡ ਰੱਖਦੇ ਸਨ। ਮੇਰਾ ਖਿਆਲ ਹੈ ਸੱਧੂ ਬਲਦ ਤੋਤਾ ਜਾਂ ਤੋਤਾ ਬਲਦ ਸੱਧੂ ਇਸ ਕਿਸਮ ਦੇ ਉਸ ਵੇਲੇ ਸਾਂਸੀ ਹੁੰਦੇ ਸਨ, ਉਹਨਾਂ ਕੋਲ ਹੀ ਹੁੰਦਾ ਸੀ ਇਹ ਸ਼ਜਰ ਨਸਬ। ਤੇ ਉਹਨਾਂ ਕੋਲ ਹੀ ਅਗਰ ਕੋਈ ਕਿਤਾਬ ਮੌਜੂਦ ਹੋਵੇ ਉਹਨਾਂ ਕੋਲ ਉਸ ਵਕਤ ਦੀ, ਤਾਂ ਹੋ ਸਕਦਾ ਹੈ ਉਹਨਾਂ ਸ਼ਜਰਾ ਤੇ ਜ਼ਾਹਿਰ ਉਹਨਾਂ ਦਾ ਇਸ ਤੋਂ ਵੀ ਪੁਰਾਣਾ ਉਹਨਾਂ ਕੋਲ ਹੈਗਾ ਸੀ ਉਸ ਵੇਲੇ। ਲਓ ਜੀ ਦੋਸਤੋ, ਸੁਰ ਸਿੰਘ ਵਾਲਿਓ, ਗੱਲ ਇਹ ਹੈ ਕਿ ਸੱਧੂ ਵਲਦ ਤੋਤਾ ਜਾਂ ਤੋਤਾ ਵਲਦ ਸੱਧੂ, ਬਜ਼ੁਰਗਾਂ ਨੂੰ ਉਹ ਮਤਲਬ ਕਨਫਰਮ ਨਹੀਂ, ਲੇਕਿਨ ਦੋ ਨਾਂ ਨੇ। ਤੇ ਇਹਨਾਂ ਦੇ ਕੋਲ ਇੱਕ ਸ਼ਜਰਾ ਹੈ, ਤੇ ਜਦੋਂ ਵੀਡੀਓ ਸੁਣੋ ਤੇ ਜੇ ਸ਼ਜਰਾ ਮਿਲ ਜਾਵੇ ਤੇ ਤੁਸੀਂ ਵੀਡੀਓ ਦੇ ਉੱਤੇ ਲਿਖਿਆ ਹੋਇਆ ਨੰਬਰ ਉੱਤੇ WhatsApp ਕਰ ਦਿਓ, ਤਾਂ ਕਿ ਸਾਡੇ ਬਜ਼ੁਰਗਾਂ ਦੀ, ਬਾਪੂ ਜੀ ਰਫੀਕ ਦੀ ਜਿਹਨੂੰ ਕਹਿੰਦੇ ਨਾ ਇੱਛਾ, ਇਹ ਪ੍ਰਗਟ ਹੋ ਜਾਵੇ। ਤੋ ਇਸ ਤੋਂ ਇਲਾਵਾ ਦੂਸਰਾ ਇਹ ਆ ਕਿ ਸਾਡੀ ਦੋ ਹਕੂਮਤਾਂ ਅੱਗੇ ਇਹ ਖਸੂਸੀ ਬੇਨਤੀ ਹੈ ਕਿ ਜਿਸ ਤਰ੍ਹਾਂ ਸਾਡੇ ਬਾਪੂ ਜੀ ਬਾਊ ਰਫੀਕ ਸਾਹਿਬ ਨੇ 70-80 ਸਾਲ ਤੋਂ ਟੱਪ ਗਏ ਨੇ, ਤੋ ਵੀਜ਼ਾ ਖੁੱਲ੍ਹ ਜਾਵੇ, ਇਹਨਾਂ ਦਾ ਆਉਣ ਜਾਣ ਬਣ ਜਾਵੇ, ਤਾਂ ਕਿ ਜ਼ਿੰਦਗੀ ਦੀਆਂ ਆਖਰੀ ਆਪਣੀਆਂ ਇੱਛਾਵਾਂ ਪ੍ਰਗਟ ਕਰ ਲੈਣ। ਤੇ ਇਹ ਇਹਨਾਂ ਦੇ ਵਾਸਤੇ ਬਹੁਤ ਹੀ ਜਿਹੜਾ ਨਾ ਖੁਸ਼ੀ ਦਾ ਮੌਕਾ ਹੋਵੇਗਾ। ਅੱਲਾ ਕਰੇ ਕਿ ਇਹੋ ਜਿਹਾ ਕੋਈ ਸਾਡਾ ਮਤਲਬ ਇੱਕ ਸਟੇਜ 'ਤੇ, ਇੱਕ ਪਲੇਟਫਾਰਮ 'ਤੇ ਆ ਜਾਈਏ ਅਸੀਂ, ਤੇ ਇਹਨਾਂ ਬਜ਼ੁਰਗਾਂ ਨੂੰ ਕਮ ਸੇ ਕਮ ਵੀਜ਼ਾ ਮਿਲ ਜਾਵੇ, ਔਰ ਜਿਹੜੇ ਚੜ੍ਹਦੇ ਪੰਜਾਬ ਦੇ ਉਹ ਲਹਿੰਦਾ ਪੰਜਾਬ ਵੇਖ ਲੈਣ, ਜਿਹੜੇ ਲਹਿੰਦੇ ਪੰਜਾਬ ਦੇ ਉਹ ਚੜ੍ਹਦਾ ਪੰਜਾਬ ਵੇਖ ਲੈਣ। ਤਾਂ ਹੋਰ ਕੋਈ ਆਪਣੇ ਪਿੰਡ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਇਹ ਕਿ ਜਿਸ ਤਰ੍ਹਾਂ ਸਾਨੂੰ ਸ਼ੌਕ ਹੈ, ਜ਼ਾਹਿਰ ਹੈ ਉਸ ਵੇਲੇ ਦੇ ਲੋਕ ਜਿਹੜੇ ਸਾਡੇ ਜਮਾਤੀ ਹੋਣਗੇ ਉਹਨਾਂ ਨੂੰ ਵੀ ਖਾਹਿਸ਼ ਹੋਏਗੀ ਕਿ ਜਿਹੜੇ ਲੋਕ ਹਯਾਤ ਇਸ ਵੇਲੇ ਹੈਗੇ ਨੇ ਉਹਨਾਂ ਨੂੰ ਮਿਲਦੀ ਸ਼ੌਕ ਹੋਏਗਾ। ਕੁਦਰਤੀ ਗੱਲ ਹੈ, ਕਿਉਂਕਿ ਬਚਪਨ ਦੀ ਜਿਹੜੀ ਦੋਸਤੀ ਜਾਂ ਤਾਲੁਕ ਹੈ ਨਾ ਉਹ ਸਾਰੀ ਜ਼ਿੰਦਗੀ ਕਾਇਮ ਰਹਿੰਦਾ ਹੈ। ਅਸਲ ਵਿੱਚ ਕਹਿਣ ਦਾ ਮਕਸਦ ਇਹ ਆ ਕਿ ਤੁਹਾਂ ਜ਼ਿੰਦਗੀ ਦੇ 80 ਸਾਲ 90 ਸਾਲ ਹੰਢਾ ਲਏ ਤੇ ਜ਼ਿੰਦਗੀ ਦੇ ਬਹੁਤ ਸਾਰੇ ਪੰਧ ਕਰ ਲਏ। ਜਿਹੜੇ ਅੱਜ ਸ਼ਾਦੀਆਂ ਵਿਆਹ ਹੋ ਰਹੇ ਨੇ ਸਾਡੀ ਨਵੀਂ ਪੀੜ੍ਹੀ ਵਿੱਚ, ਤੇ ਪਹਿਲੇ ਸ਼ਾਦੀਆਂ ਵਿਆਹਾਂ 'ਚ ਇਹਨਾਂ 'ਚ ਕੀ ਫਰਕ ਹੁੰਦਾ ਸੀ? ਉਹ ਤਾਂ ਬਹੁਤ ਜ਼ਿਆਦਾ, ਉਹ ਤਾਂ ਬੜੀ ਸਾਦਗੀ ਹੁੰਦੀ ਸੀ। ਘੋੜੀਆਂ ਘਾੜੀਆਂ ਤੇ ਜੰਜਾਂ ਜਿਹੜੀਆਂ ਬਰਾਤ ਸੀ ਉਹ ਘੋੜੀਆਂ ਤੇ ਜਾਂਦੀ ਹੁੰਦੀ ਸੀ, ਰਾਤਾਂ ਦੇ ਹਿਸਾਬ ਨਾਲ ਰਹਿੰਦੇ ਹੁੰਦੇ ਸੀ। ਉਹ ਬਿਲਕੁਲ ਪੱਕੀ ਗੱਲ, ਰਾਤ ਤੇ ਲਾਜ਼ਮੀ ਤੌਰ ਤੇ ਰਹਿੰਦੇ ਸੀ ਨਾ। ਸ਼ਾਦੀ ਹਾਲ ਰੋਟੀ ਦਾ ਟਾਈਮ ਨਾ ਉਹ ਸ਼ਾਦੀ ਹਾਲ ਕੋਈ ਨਹੀਂ ਸੀ, ਘਰਾਂ 'ਚ ਰਹਿੰਦੇ, ਰਾਤ ਰਹਿੰਦੇ ਸੀ। ਔਰ ਇਤਰਾਮ ਦੇ ਤੌਰ 'ਤੇ ਜਾਂ ਉਹਨਾਂ ਦੀ ਇੱਜ਼ਤ ਅਫਜ਼ਾਈ ਵਾਸਤੇ ਇੱਕ ਰਾਤ ਤੋਂ ਜ਼ਿਆਦਾ ਵੀ ਰੱਖ ਲੈਂਦੇ ਸਨ। ਜਿਹੜੇ ਘਰ ਸ਼ਾਦੀ ਹੁੰਦੀ ਸੀ ਉਹਦੇ ਜੋ ਘਰ ਜਿਹੜੇ ਸੀ ਉਹ ਇੱਕ ਤੋਂ ਜ਼ਿਆਦਾ ਰਾਤਾਂ ਵੀ ਰੱਖਦੇ ਸਨ। ਤੇ ਖਾਣ ਪੀਣ ਵਿੱਚ ਕੀ ਦਿੰਦੇ? ਖਾਣ ਪੀਣ ਦੇ ਵਿੱਚ ਉਸ ਵੇਲੇ ਜ਼ਾਹਿਰ ਉਹ ਚੌਲ ਗੋਲ ਜਾਂ ਉਸ ਗੋਸ਼ਤ ਬੋਸ਼ਤ ਤੇ ਹੁੰਦਾ ਹੀ ਸੀ। ਤੇ ਬਾਕੀ ਉਹ ਲਾਲੇ ਜਿਹੜੇ ਹਿੰਦੂ ਸ਼ੰਦੂ ਸਨ ਉਹ ਤੇ ਮੈਂ ਗੋਸ਼ਤ ਨਹੀਂ ਸੀ ਖਾਂਦੇ, ਉਹ ਤੇ ਦਾਲਾਂ ਦੂਲਾਂ ਹੀ ਛੋਟੀਆਂ ਛੰਨੀਆਂ ਹੁੰਦੀਆਂ ਸੀ ਉਹਨਾਂ ਦੀਆਂ, ਨਿੱਕੀਆਂ ਰੋਟੀਆਂ, ਤੇ ਉਹਨਾਂ 'ਚੋਂ ਦਾਲਾਂ ਦੂਲਾਂ ਦਾ ਸਿਲਸਿਲਾ ਹੁੰਦਾ ਸੀ ਉਹਨਾਂ ਦੀ ਸ਼ਾਦੀਆਂ 'ਚ। ਤੇ ਜਿਸ ਤਰ੍ਹਾਂ ਕੁੜੀ ਮੁੰਡੇ ਅੱਜ ਦੇ ਔਰ ਇੱਕ ਦੂਜੇ ਬਾਂਹ ਫੜ ਕੇ ਤੁਰਦੇ ਨੇ, ਤੇ ਇਹ ਉਦੋਂ ਵੀ ਮੀਆਂ ਬੀਵੀ ਇਸ ਤਰ੍ਹਾਂ ਦਾ ਹੁੰਦਾ? ਉਹਦਾ ਨਹੀਂ, ਉਦੋਂ ਸਿੱਖਾਂ ਦੇ ਬਾਰੇ 'ਚ ਤੇ ਹੁੰਦਾ ਸੀ ਅੱਗ ਦਾ ਲਾਓ ਜਿਹਾ ਹੁੰਦਾ ਸੀ, ਉਹਦੇ ਉਹ ਚਾਦਰ ਜੀ ਇੱਕ ਦੂਜੇ ਫੜ ਕੇ ਤੇ ਉਹ ਚੱਕਰ ਦਿੰਦੇ ਹੁੰਦੇ ਸੀ ਅੱਗ ਦੇ। ਉਹ ਉਹਨਾਂ ਦੇ ਨਿਕਾਹ ਦਾ ਤਰੀਕਾ ਸਿੱਖਾਂ ਦਾ ਇਸ ਤਰ੍ਹਾਂ ਦਾ ਹੁੰਦਾ ਸੀ। ਨਹੀਂ, ਮੈਂ ਪੁੱਛ ਰਿਹਾ ਕਿ ਜਿਸ ਤਰ੍ਹਾਂ ਨਵੀਆਂ ਜੋੜੀਆਂ ਵਿਆਹੀਆਂ ਜਾਂਦੀਆਂ ਨੇ ਸਾਡੇ, ਤੇ ਉਹ ਇੱਕੋ ਥਾਲੀ 'ਚ ਮਾਪਿਆਂ ਦੇ ਘਰ ਜਾ ਕੇ ਬਹਿ ਖਾ ਲੈਣਾ, ਇੱਕੋ ਥਾਲੀ ਸਹੁਰੇ ਘਰ ਜਾ, ਉਦੋਂ ਕੀ ਸੀ ਖਾਣਾ? ਉਸ ਵੇਲੇ ਤੇ ਜਿਹੜੇ ਸੀ ਨਾ ਉਹ ਮਤਲਬ ਦੂਲਹਾ ਉਹ ਆਪਣੇ ਮਾਂ ਪਿਓ ਦੇ ਸਾਹਮਣੇ ਬੀਵੀ ਨਾਲ ਗੱਲ ਨਹੀਂ ਸੀ ਕਰ ਸਕਦਾ। ਇਹ ਤੱਕ ਹੁੰਦਾ ਬਿਲਕੁਲ, ਇਹਨਾਂ ਉਹ ਹਯਾ ਹੁੰਦਾ ਸੀ। ਤੇ ਜਦੋਂ ਤੁਰ ਕੇ ਆਉਂਦੇ ਸੀ ਉਦੋਂ ਦੋਵੇਂ ਮੀਆਂ ਬੀਵੀ ਇੱਕ ਦੂਜੇ ਨਾਲ ਹੱਥ 'ਚ ਹੱਥ ਫੜ ਕੇ ਹੀ ਅੱਗੇ ਪਿੱਛੇ? ਨਹੀਂ ਅੱਛਾ ਕੋਈ ਨਹੀਂ, ਉਹ ਤਾਂ ਕੋਈ ਅੱਛਾ ਉਸ ਵੇਲੇ ਜਿਸ ਵੇਲੇ ਦੁਲਹਨ ਆਉਂਦੀ ਸੀ ਤਾਂ ਉਹਨੂੰ ਡੋਲੇ ਦੇ ਵਿੱਚ ਲਿਆਉਂਦੇ ਸੀ, ਜਿਹਨੂੰ 4 ਬੰਦੇ ਚੁੱਕਦੇ ਹੁੰਦੇ ਸੀ, ਡੋਲੇ ਦੇ ਵਿੱਚ ਬਿਠਾ ਕੇ ਲਿਆਉਂਦੇ ਸੀ। ਅੱਛਾ ਡੋਲੇ ਦੇ ਵਿੱਚ, ਠੀਕ ਹਾਂਜੀ। ਜਾਂ ਅਗਰ ਦੂਰ ਹੋਵੇ ਤੇ ਫਿਰ ਉਹ ਬਹਿਲ ਛੋਟੀ ਜੀ ਗੱਡ ਹੁੰਦੀ ਸੀ, ਉਹਦੇ ਵਿੱਚ ਉਹ ਬਣੀ ਹੁੰਦੀ ਸੀ, ਉਨੀ ਕੁ ਜਗ੍ਹਾ ਹੁੰਦੀ ਸੀ ਜਿੱਥੇ ਇੱਕ ਦੋ ਜੀ ਬੈਠ ਸਕਦੇ ਸਨ। ਤੇ ਇਹ ਕੀ ਕਾਰਨ ਹੈ ਕਿ ਉਦੋਂ ਬੁੜੀਆਂ ਜਿਹੜੀਆਂ ਬੰਦਿਆਂ ਕੋਲੋਂ ਬਹੁਤੀਆਂ ਡਰਦੀਆਂ ਸੀ, ਅੱਜ ਕੱਲ੍ਹ ਬੰਦਿਆਂ ਤੇ ਰੋਹ ਪਾਉਂਦੀਆਂ, ਇਹਦਾ ਕੀ ਕਾਰਨ? ਉਸ ਵੇਲੇ ਹਯਾ ਸੀ ਥੋੜ੍ਹਾ ਮਾਂ ਪਿਓ ਦਾ, ਹੋਰ ਡਰ ਡਰ ਵਾਲਾ ਮਸਲਾ ਤਾਂ ਨਹੀਂ ਸੀ। ਲੇਕਿਨ ਹੁਣ ਕੁਛ ਔਰਤਾਂ ਜ਼ਿਆਦਾ ਤਰੱਕੀ ਯਾਫਤਾ ਹੋਈਆਂ ਨਾ, ਉਹਨਾਂ ਦਾ ਕੁਝ ਜ਼ਿਆਦਾ ਉਹ ਬੰਦਿਆਂ 'ਤੇ ਜ਼ਿਆਦਾ ਪ੍ਰੈਸ਼ਰ ਉਦੋਂ ਨਹੀਂ ਸੀ ਹੁੰਦਾ ਹੁਣ ਵਾਲਾ ਸਾਹਿਬ। ਚਲੋ ਜੀ, ਦੋ ਖੇਡਾਂ ਜਿਹੜੀਆਂ ਪਿੰਡਾਂ 'ਚ ਖੇਡੀਆਂ ਜਾਂਦੀਆਂ ਸੀ, ਪਿੰਡਾਂ 'ਚ ਇਹੋ ਹੀ ਸੀ। ਖਿੱਦੋ ਖੁੰਡੀ ਹੁੰਦਾ ਸੀ, ਜਾਂ ਜਿਹੜਾ ਹਾਕੀ ਦੀ ਦੇਸੀ ਸ਼ਕਲ ਹੁੰਦੀ ਸੀ, ਖਿੱਦੋ ਖੁੰਡੀ ਹੁੰਦਾ ਸੀ, ਜਾਂ ਕਬੱਡੀ ਵੀ ਖੇਡਦੇ ਹੁੰਦੇ ਸੀ ਬੱਚੇ। ਤੇ ਕੁਸ਼ਤੀਆਂ ਆਮ ਹੁੰਦਾ ਸੀ, ਮੇਲਿਆਂ ਮੂਲਿਆਂ 'ਤੇ ਕੁਸ਼ਤੀਆਂ ਹੁੰਦੀਆਂ ਸੀ। ਫਿਰ ਜਿਹੜਾ ਜਿੱਤ ਜਾਂਦਾ ਸੀ ਜਿਹੜਾ ਉਹਨੂੰ ਆਮ ਲੋਕ ਉਹਨੂੰ ਪੈਸੇ ਦਿੰਦੇ ਹੁੰਦੇ ਸਨ ਇਨਾਮ ਦੇ ਤੌਰ 'ਤੇ।
ਗੁਰਸਿੰਘ ਦੇ ਵਿੱਚ ਮੇਲਾ ਜਿਹੜਾ ਸਭ ਤੋਂ ਵੱਡਾ ਲੱਗਦਾ ਸੀ ਉਹ ਕਿਹੜਾ ਸੀ? ਆ ਜੋ ਸਮਾਧਾਂ ਦੇ ਸਾਵਣ ਭਾਦਰੋਂ ਦੇ ਵਿੱਚ ਸਮਾਧਾਂ ਦੇ ਉੱਤੇ ਆਮ ਲੋਕ ਔਰਤਾਂ ਜਾ ਕੇ ਉੱਥੇ ਪੀਂਘਾਂ ਝੂਟਦੀਆਂ ਹੁੰਦੀਆਂ ਸਨ ਤੇ ਆਮ ਮੇਲਾ ਲੱਗਦਾ। ਉਹ ਤੇ ਪਿੰਡ ਤੇ ਸਾਡੇ ਤੇ ਬਾਜ਼ਾਰ ਬਹੁਤ ਵੱਡਾ ਸਾਰਾ ਸੀ। ਉਸ ਵੇਲੇ ਵੀ ਸਾਡੇ ਮਿਊਨਿਸਪਲ ਕਮੇਟੀ ਸੀ, ਅੱਛਾ ਅੱਛਾ, ਇਹ ਹੈਗਾ ਪਿੰਡ ਸੀ। ਉਸ ਵੇਲੇ ਗਲੀਆਂ ਝਾੜੂ ਫਿਰਦਾ ਹੁੰਦਾ ਸੀ, ਨਾਲੀਆਂ ਨੂੰ ਸਕਾ ਪਾਣੀ ਪਾਉਂਦਾ ਸੀ ਤੇ ਈਸਾਈ ਸਾਫ਼ ਕਰਦੇ ਹੁੰਦੇ ਸੀ। ਉਸ ਵੇਲੇ ਨਾਲੀਆਂ ਹੈਗੀਆਂ ਸਨ ਸਾਡੇ ਪਿੰਡ 'ਚ। ਅੱਛਾ, ਮੈਨੂੰ ਇੱਕ ਗੱਲ ਯਾਦ ਆ ਗਈ ਕਿ ਅੱਜ ਦੀ ਪੀੜ੍ਹੀ ਵਿੱਚ ਜਦੋਂ ਮੇਲੇ ਹੁੰਦੇ ਨੇ ਬਹੁਤ ਸਾਰੇ ਖੁਸਰੇ ਆ ਜਾਂਦੇ ਨੇ, ਉਦੋਂ ਵੀ ਕੋਈ ਇਹੋ ਜਿਹਾ ਉਧਰੋਂ ਖੁਸਰਿਆਂ ਦਾ ਕੋਈ ਉਧਰ ਸਿਲਸਿਲਾ ਨਹੀਂ ਕੀਤਾ, ਕਿਉਂਕਿ ਅੱਜ ਕੱਲ੍ਹ ਬਨਾਵਟੀ ਬਹੁਤ ਹੋ ਗਏ ਨੇ, ਪੈਸੇ ਮਗਰ ਲਾ ਕੇ ਨਾ ਰੱਬੀ ਤੇ ਖੁਸਰੇ ਘੱਟ ਨੇ। ਬਾਕੀ ਪੈਸਾ ਕਮਾਉਣ ਦੀ ਖਾਤਰ ਨਾ ਬਹੁਤ ਸਾਰੇ ਲੋਕਾਂ ਨੇ ਆਪਣਾ ਡਿਜ਼ਾਈਨ ਬਦਲ ਕੇ ਤੇ ਉਹ ਪੈਸਾ ਕਮਾਇਆ ਜਾਂਦਾ ਵਾ। ਚਲੋ ਦੋਸਤੋ, ਸਾਡਾ ਪ੍ਰੋਗਰਾਮ ਇਖਤਤਾਮ ਤੇ ਪਹੁੰਚਿਆ। ਸਾਡੇ ਬਾਪੂ ਜੀ ਬਾਊ ਰਫੀਕ ਸਾਹਿਬ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਬੜੇ ਸੁਚੱਜੇ ਢੰਗ ਨਾਲ ਉਹਨਾਂ ਨੇ ਆਪਣੇ ਤੇ ਪਿੰਡੇ ਤੇ ਜਿਹੜਾ ਸੰਖੇਪ ਹੰਢਾਇਆ, ਸਕੂਲ ਦੀ ਵਿੱਦਿਆ ਜਿਹੜੀ ਹਾਸਲ ਕੀਤੀ ਤੇ ਬੜੇ ਸੋਹਣੇ ਅੰਦਾਜ਼ ਨਾਲ ਢੰਗ ਨਾਲ ਦੱਸਿਆ ਔਰ ਪੁਰਾਣੇ ਰਸਮ ਰਿਵਾਜ ਤੋਂ ਅਗਾਹ ਕੀਤਾ। ਤੇ ਫਿਰ ਤੁਹਾਨੂੰ ਕਿਸੇ ਦੂਸਰੀ ਜਗ੍ਹਾ ਦੇ ਉੱਤੇ ਫਿਰ ਮੁਲਾਕਾਤ ਕਰਾਵਾਂਗੇ। ਤੇ ਅੱਜ ਦਾ ਪ੍ਰੋਗਰਾਮ ਵਾਸਤੇ ਰੱਬ ਰਾਖਾ, ਜਿਉਂਦੇ ਰਹੋ, ਵਸਦੇ ਰਹੋ। ਅੱਲਾ ਹਾਫਿਜ਼।